ਅਗਲੀ ਗੱਲ ਕਰੀਏ, ਕਹਿੰਦੇ ਰਾਜਜੀਤ ਸਿੰਘ ਕਸੂਤੇ ਫਸੇ ਆ, ਲੁੱਕਆਊਟ ਨੋਟਿਸ ਜਾਰੀ। हाँ जी, देखो लुकआउट नोटिस जारी तो हो गया राजीत सिंह का, तो राजीत सिंह है किथे है ये नहीं पता चल रहा ना, ये नहीं पता लगन दिया। वैसे तो देखो राजीत सिंह का नाम सीगा ते पंजाब दियां फिजावां नूं भी पता, हवावां नूं भी पता है, ते फिर की लोड़ सी 10 दिन पहला ढिंडोरा पिटण दी। रिपोर्टां खुलियां नूं तकरीबन एक हुण ते महीना हो गया, तुसीं बोझ के जे सारा कुछ कर लेंदे। ਹੁਣ ਵਾਰ-ਵਾਰ ਲੁੱਕਆਊਟ ਨੋਟਿਸ, ਫਿਰ ਰੈੱਡ ਕਾਰਨਰ ਨੋਟਿਸ ਕੱਢਦੇ ਫਿਰੋਂਗੇ, ਉਹ ਅਗਲੇ ਦਾ ਪਤਾ ਹੀ ਨਹੀਂ ਲੱਗਦਾ ਹੁੰਦਾ, ਸਾਡੇ ਵਰਗੇ ਦੀਆਂ ਖਬਰਾਂ ਸੁਣ ਰਿਹਾ ਹੁੰਦਾ ਬਹਿ ਕੇ ਯੂਐਸ ਦੇ ਵਿੱਚ ਜਾਂ ਕੈਨੇਡਾ 'ਚ। ਤਾਂ ਅਸੀਂ ਬੋਲੀ ਜਾਂਦੇ ਹਾਂ। ਤਾਂ ਖੈਰ ਚਲੋ ਦੇਖਦੇ ਹਾਂ। ਪਰ ਰਾਜੀਤ ਸਿੰਘ ਦੇ ਕਿੱਸੇ ਬੜੇ ਪੁਰਾਣੇ ਕਿੱਸੇ ਨੇ। ਇਹ ਰਾਜੀਤ ਸਿੰਘ ਉਹੀ ਰਾਜੀਤ ਸਿੰਘ ਹੈ ਜਿਹਨੇ ਆਪਣੀ ਬੇਟੀ ਦੀ ਐਡਮਿਸ਼ਨ ਵਾਸਤੇ ਖੁਦ ਨੂੰ ਮੁਰਦਾ ਕਰਾਰ ਦੇ ਦਿੱਤਾ ਸੀਗਾ, ਡੈਥ ਸਰਟੀਫਿਕੇਟ ਤੱਕ ਬਣਵਾ ਲਿਆ ਸੀਗਾ ਤਾਂ ਕਿ ਮੈਡੀਕਲ ਕੋਟੇ 'ਚ ਬੱਚੀ ਨੂੰ ਸੀਟ ਮਿਲ ਜਾਵੇ। ਫਿਰ ਉਦੋਂ ਮਾਫੀਆਂ ਮੁਫੀਆਂ ਮੰਗ ਕੇ ਕੁਝ ਅਧਿਕਾਰੀ ਇਹਦੇ ਪੱਖ 'ਚ ਸਨ, ਕੁਝ ਮਤਲਬ ਕਿ ਨੇਤਾ ਉਹਨਾਂ ਦਾ ਚਹੇਤਾ ਸੀਗਾ, ਤਾਂ ਇਹ ਛੁੱਟ ਗਿਆ ਸੀਗਾ। ਤਾਂ ਗੱਲ ਇਹ ਹੈ ਕਿ ਜੇ ਉਦੋਂ ਹੀ ਨੱਥਿਆ ਹੁੰਦਾ ਤੇ ਆ ਨਾ ਹੁੰਦਾ। ਪਰ ਹੁਣ ਇੱਕ ਪਾਸੇ ਵਿਜੀਲੈਂਸ ਨੇ ਜਾਂਚ ਵਿੱਢੀ ਆ, ਤਾਂ ਦੂਸਰੇ ਪਾਸੇ ਐਲਓਸੀ ਜਾਰੀ ਹੋ ਗਈ। ਤਾਂ ਜਿਹੜੀ ਜਾਂਚ ਆ ਉਹ ਜਾਂਚ ਹੁਣ ਪ੍ਰਾਪਰਟੀ ਨੂੰ ਲੈ ਕੇ ਆ, ਡਾਇਰੈਕਟਲੀ ਕੋਈ ਨਸ਼ੇ ਪੱਤੇ ਦਾ ਤਾਂ ਮਸਲਾ ਜਿਹੜਾ ਹੈ ਉਹ ਹਾਲ ਦੀ ਘੜੀ ਹੈ ਨਹੀਂ ਹੈ। ਵਿਜੀਲੈਂਸ ਜਾਂਚ ਕਰੇਗੀ ਕਿ ਪ੍ਰਾਪਰਟੀ ਜਿਹੜੀ ਬਣਾਈ ਹੈ ਕਿ ਉਹ ਡਰੱਗ ਦੇ ਪੈਸੇ ਨਾਲ ਬਣੀ ਹੈ। ਤਾਂ ਉਹਦੇ ਵਾਸਤੇ ਪਹਿਲਾਂ ਤਾਂ ਇਹ ਦੇਖਣਾ ਪਏਗਾ ਨਾ ਪ੍ਰਾਪਰਟੀ ਬਣੀ ਕਿਹੜੇ ਪੈਸੇ ਨਾਲ ਆ। ਤਾਂ ਜੇ 2 ਨੰਬਰ ਦਾ ਪੈਸਾ ਤਾਂ ਫਿਰ ਪਤਾ ਲੱਗ ਜਾਏਗਾ। ਇਹ 6 ਪ੍ਰਾਪਰਟੀਆਂ ਨੇ ਜਿਹੜੀਆਂ ਕਿ ਇਸ ਵੇਲੇ ਰਡਾਰ ਤੇ ਨੇ, ਜਿਹਦੇ ਵਿੱਚ ਇੱਕ 500 ਵਰਗ ਗਜ ਦਾ ਜਿਹੜਾ ਹੈਗਾ ਆ ਪਲਾਟ ਆ, ਇੱਕ 7 ਕਨਾਲ ਦਾ ਟੋਟਾ ਹੈ, ਜਿਨ੍ਹਾਂ ਬਾਰੇ ਕਿਹਾ ਗਿਆ ਕਿ ਇੱਕ ਐਨਆਰਆਈ ਨੇ ਗਿਫਟ ਕੀਤਾ ਹੈ, ਇੱਕ ਇਹਦੇ ਸਾਲੇ ਨੇ ਗਿਫਟ ਕੀਤਾ ਹੈ। ਗਿਫਟ ਵੀ ਬੜੇ ਆਉਂਦੇ ਸੀਗੇ, ਪਰ ਕਿਹਾ ਜਾ ਰਿਹਾ ਹੈ ਕਿ ਇੱਕ ਹੋਟਲ ਕਾਰੋਬਾਰੀ ਸੀ ਜਲੰਧਰ ਦਾ, ਜਿਹਦੇ ਥਰੂ ਇਹਦੀ ਇਨਵੈਸਟਮੈਂਟ ਵੀ ਹੁੰਦੀ ਰਹੀ ਹੈ। ਮਤਲਬ ਕਿ ਇਸ ਤਰ੍ਹਾਂ ਹੈ ਕਿ ਇਹਨਾਂ ਨੇ 50 ਕੇਸਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸੈਂਪਲ ਫੇਲ ਕਰਾ ਕੇ 123 ਨਸ਼ਾ ਤਸਕਰਾਂ ਨੂੰ ਲਾਭ ਪਹੁੰਚਾਇਆ ਤੇ ਉਹਦੇ ਵਿੱਚ ਮੋਟਾ ਪੈਸਾ ਬਣਿਆ। ਦੋਸ਼ ਨੇ ਹਾਲ ਦੀ ਘੜੀ। ਸੋ ਦੇਖੋ ਅੱਗੇ ਕੀ ਬਣਦਾ। ਐਲਓਸੀ ਤਾਂ ਜਾਰੀ ਹੋ ਗਈ ਆ। ਰਾਜੀਤ ਸਿੰਘ ਦੇ ਹੱਕ ਦੇ ਵਿੱਚ ਕੋਈ ਪੁਲਿਸ ਦੀ ਵੱਡੀ ਲੌਬੀ ਜਾਂ ਕੋਈ ਵੱਡੀ ਆਵਾਜ਼ ਵੀ ਨਹੀਂ ਉੱਭਰੀ, ਇਹ ਵੀ ਗੱਲ ਨੋਟ ਕਰਨ ਵਾਲੀ ਹੈ। ਜੀ ਜੀ ਜੀ।